ਹੁਣ ਗੱਲ ਕਰੀਏ ਜੀ ਸਤਿਕਾਰਯੋਗ ਬਾਬਾ ਬਜ਼ੁਰਗ ਫਰੀਦ ਅਲ ਦੀਨ ਮਸੂਦੇ ਗੰਜ ਸ਼ਕਰ ਬਾਬਾ ਫਰੀਦ ਜੀ ਦੀ। ਜੀ ਬਾਬਾ ਜੀ ਦਾ ਜਨਮ 12ਵੀਂ ਸਦੀ 'ਚ ਹੁੰਦਾ ਹੈ ਜੀ। ਉਹਨਾਂ ਦੀ ਪੈਦਾਇਸ਼ ਮੁਲਤਾਨ ਜ਼ਿਲ੍ਹੇ ਦੇ ਕੋਠੇਵਾਲ ਵਿੱਚ 4 ਅਪ੍ਰੈਲ 1173 ਨੂੰ ਦੱਸੀ ਜਾਂਦੀ ਹੈ, ਜੀ ਜਦ ਕਿ ਉਹਨਾਂ ਦੇ ਇਸ ਦੁਨੀਆ ਤੋਂ, ਇਸ ਫਾਨੀ ਦੁਨੀਆ ਤੋਂ ਰੁਖਸਤ ਹੋਣ ਦੀ ਜਿਹੜੀ ਤਾਰੀਖ ਹੈ ਉਹ 7 ਮਈ ਤੇ 1266 ਦੱਸੀ ਗਈ ਹੈ ਜੀ। ਉਹਨਾਂ ਦੇ ਅੱਬੂ ਦਾ ਨਾਮ ਜਮਾਲੁਦੀਨ ਸੁਲੇਮਾਨ ਸੀ ਤੇ ਅੰਮੀ ਦਾ ਨਾਮ ਮਰੀਮ। ਉਹ ਮਿਡੀਵਲ ਏਜ ਦੇ ਵਿੱਚ, ਮੱਧਕਾਲ ਵਿੱਚ ਬਤੌਰ ਇੱਕ ਬੜੇ ਦਾਨਿਸ਼ਮੰਦ ਸੁੰਨੀ ਮੁਸਲਮਾਨ ਫਕੀਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ, ਜਿਨ੍ਹਾਂ ਦਾ 4 ਕੁੰਟਾਂ ਵਿੱਚ ਈਸਟ ਐਂਡ ਵੈਸਟ, ਹਿੰਦੁਸਤਾਨ ਜਾਂ ਪਾਕਿਸਤਾਨ, ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ, ਤੀਜੇ ਕੋਨੇ ਤੋਂ ਲੈ ਕੇ ਚੌਥੇ ਕੋਨੇ ਤੱਕ 4 ਕੁੰਟਾਂ ਵਿੱਚ ਬਾਬੇ ਫਰੀਦ ਜੀ ਦਾ ਬੜਾ ਅਦਬ ਕੀਤਾ ਜਾਂਦਾ, ਬੜਾ ਸਤਿਕਾਰ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਦੀਆਂ ਦਰਗਾਹਾਂ, ਇੱਧਰ ਸਾਡੇ ਇੱਕ ਸ਼ਹਿਰ ਹੈ ਜੀ ਜਿਹਦਾ ਨਾਮ ਫਰੀਦਕੋਟ ਹੈ, ਉਹ ਬਾਬੇ ਫਰੀਦ ਦੇ ਨਾਂ ਦਾ ਸ਼ਹਿਰ ਹੈ। ਉੱਥੇ ਹਰ ਸਾਲ ਮੇਲਾ ਲੱਗਦਾ ਹੈ, ਬਹੁਤ ਲੋਕ ਭਾਰੀ ਗਿਣਤੀ ਜਾਂਦੇ ਨੇ, ਹਰ ਮਜ਼ਹਬ ਦਾ ਜਾਂਦਾ ਹੈ, ਈਸਾਈ ਵੀ ਜਾਂਦੇ ਨੇ, ਸਿੱਖ ਵੀ ਜਾਂਦੇ ਹੈ, ਮੁਸਲਮਾਨ ਵੀ ਜਾਂਦੇ ਨੇ, ਹਿੰਦੂ ਵੀ ਜਾਂਦਾ ਹੈ। ਔਰ ਉਹਨਾਂ ਦਾ ਬੜਾ ਰਿਗਾਰਡ ਹੈ ਕਿਉਂਕਿ ਉਹਨਾਂ ਨੇ ਗੱਲਾਂ ਖਰੀਆਂ ਕੀਤੀਆਂ ਨੇ, ਸੱਚੀਆਂ ਕੀਤੀਆਂ ਨੇ। ਇੱਕ ਰਜ਼ਾ ਸਾਹਿਬ, ਇੱਕ ਹੋਰ ਜਿਹੜੀ ਬੜੀ ਲੁਤਫ ਵਾਲੀ ਗੱਲ ਹੈ, ਜੀ ਜੀ ਬਾਬਾ ਫਰੀਦ ਜੀ ਦੀ ਜਿਹੜੀ ਬੋਲੀ ਹੈ ਉਹ ਇੰਨੀ ਮਿੱਠੀ, ਇੰਨੀ ਸ਼ੀਰੀ ਹੈ ਕਿ ਉਹ ਔਖੀ ਨਹੀਂ। ਜੀ ਗੁਰੂਆਂ ਦੀ ਬੋਲੀ ਜਿਹੜੀ ਬਾਣੀ ਉਹ ਔਖੀ ਹੈ ਥੋੜੀ ਜਿਹੀ, ਪਰ ਬਾਬੇ ਫਰੀਦ ਦੀ ਬੋਲੀ ਹਰ ਬੰਦਾ ਸਮਝ ਸਕਦਾ ਹੈ। ਔਰ ਉਹ ਜਿਹੜੇ ਉਹਨਾਂ ਦੇ ਦੋਹੇ ਨੇ ਉਹ ਇੰਨੇ ਜ਼ੁਬਾਨ ਤੇ ਚੜ ਜਾਂਦੇ ਹੈ, ਤੁਸੀਂ 2-4 ਵਾਰੀ ਪੜ੍ਹ ਲਵੋ, ਉਹ ਜਿਵੇਂ ਮੁਹਾਵਰੇ ਯਾਦ ਨਹੀਂ ਹੁੰਦੇ ਜੀ, ਅਖੌਤਾਂ ਯਾਦ ਹੁੰਦੀਆਂ ਨੇ। ਬਾਬੇ ਫਰੀਦ ਦਾ ਸਾਰਾ ਕਲਾਮ ਇੱਕ ਅਖੌਤ ਵਾਂਗ, ਇੱਕ ਮੁਹਾਵਰੇ ਵਾਂਗ ਉਹ ਦਿਲੋਂ ਦਿਮਾਗ ਤੇ ਬਹਿ ਜਾਂਦਾ ਹੈ, ਕਦੀ ਭੁੱਲ ਹੀ ਨਹੀਂ ਸਕਦਾ। ਮੈਂ ਤੁਹਾਨੂੰ ਥੋੜੇ ਜਿਹੇ ਉਹਨਾਂ ਦੇ ਕੁਝ ਜਿਹੜੇ ਸ਼ਲੋਕ ਨੇ, ਦੋਹੇ ਨੇ, ਉਹ ਸ਼ੇਅਰ ਕਰਦਾ ਜੇ। ਜਿਹੜੇ ਦੇਖੋ ਬਾਬਾ ਫਰੀਦ ਜੀ, ਮੈਂ ਕਹਾਂਗਾ ਇੱਕ ਬੜੇ ਸੂਝਵਾਨ ਸਨ, ਗੁਣੀ ਗਿਆਨੀ ਸਨ, ਔਰ ਸਾਈਕੋਲੋਜੀ ਜਿਹੜੀ ਹੈ ਜਾਂ ਸਾਈਕੈਟਰੀ ਹੈ, ਇਹ ਕੱਲ ਦੀ ਗੱਲ ਲੱਗਦੀ ਹੈ। ਅੱਜ ਕੋਈ ਗੱਲ ਹੋਏ, ਕਿਸੇ ਨੂੰ ਤਕਲੀਫ ਹੋਵੇ ਤੇ ਅਸੀਂ ਝੱਟ ਭੱਜੇ ਜਾਂਦੇ ਹਾਂ ਸਾਈਕੈਟਰਿਸਟ ਕੋਲ, ਜੀ ਮੈਂ ਕਾਉਂਸਲਿੰਗ ਲੈਣੀ ਹੈ। ਇਹ ਜਿਹੜਾ ਸਾਡਾ ਹੈ ਨਾ ਜੀ ਸੱਭਿਆਚਾਰ, ਬਾਬੇ ਫਰੀਦ ਵਰਗਿਆਂ ਕੋਲ, ਬਾਬੇ ਕਬੀਰ ਵਰਗਿਆਂ ਕੋਲ, ਭਗਤ ਨਾਮਦੇਵ ਵਰਗੇ, ਭਗਤ ਰਵਿਦਾਸ ਵਰਗੇ, ਗੁਰੂ ਨਾਨਕ ਵਰਗੇ, ਇਹਨਾਂ ਦੇ ਕਲਾਮ ਦੇ ਵਿੱਚ ਇੰਨਾ ਗੂੜ ਗਿਆਨ ਹੈ, ਇੰਨੀ ਡੈਪਥ ਹੈਗੀ ਹੈ ਕਿ ਜੇ ਤੁਸੀਂ ਉਹਨੂੰ ਪੜ੍ਹ ਕੇ ਆਪਣੇ ਆਪ ਦੇ ਉੱਤੇ ਅਪਲਾਈ ਕਰੋ ਤੇ ਤੁਹਾਨੂੰ ਮੈਂ ਯਕੀਨ ਦਵਾਉਂਦਾ ਜੇ, ਤੁਹਾਡੇ ਸੁਣਨ ਵਾਲਿਆਂ ਨੂੰ ਇਹ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਕਿਸੇ ਬੰਦੇ ਨੂੰ ਵੀ ਕਿਸੇ ਸਾਈਕੈਟਰਿਸਟ ਕੋਲ ਇਲਾਜ ਕਰਾਉਣ ਨਹੀਂ ਜਾਣਾ ਪਏਗਾ। ਸਾਡਾ ਜਿਹੜਾ ਸਭ ਤੋਂ ਵੱਡਾ ਰੋਗ ਹੈ ਨਾ ਇਨਸਾਨ ਨੂੰ, ਉਹ ਹੈ ਜੀ ਗੁੱਸਾ। ਜੀ 2 ਗੱਲਾਂ ਗੁਰਬਾਣੀ ਚ ਹੁੰਦੀਆਂ ਨੇ, ਕਾਮ ਜਿਹਨੂੰ ਅਸੀਂ ਸੈਕਸ ਕਹਿੰਦੇ ਆ, ਲਸਟ, ਕਾਮ ਤੇ ਕ੍ਰੋਧ, ਇੱਕ ਲਸਟ ਤੇ ਇੱਕ ਕ੍ਰੋਧ, ਗੁੱਸਾ। ਗੁਰਬਾਣੀ ਕਹਿੰਦੀ ਹੈ ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਸਰੀਰ ਨੂੰ ਗਾਲ ਦਿੰਦੀਆਂ 2 ਚੀਜ਼ਾਂ। ਜੇ ਬੰਦੇ ਨੂੰ ਲਸਟ ਦੀ ਭੁੱਖ ਪੈ ਜਾਵੇ, ਜੇ ਬੰਦੇ 'ਚ ਕ੍ਰੋਧ ਆ ਜਾਵੇ, ਕਾਮ ਕ੍ਰੋਧ ਕਾਇਆ ਕੋ, ਕਾਇਆ ਸਰੀਰ ਹੈ ਜੀ, ਕਾਇਆ ਕੋ ਗਾਲੇ, ਕਿਵੇਂ ਗਾਲਦਾ ਹੈ? ਜੋ ਕੰਚਨ ਸੁਹਾਗਾ ਢਾਲੇ, ਜਿਵੇਂ ਸੋਨੇ ਦੇ ਉੱਤੇ ਸੁਹਾਗਾ ਪਾ ਦੋ ਤੇ ਢਲ ਜਾਂਦਾ, ਉਹ ਲਿਕੁਇਡ ਹੋ ਜਾਂਦਾ ਹੈ। ਇਹ ਤੁਹਾਡਾ ਸਰੀਰ ਜਿਹੜਾ ਹੈ, ਬੋਡੀ ਵੀ ਦਾ ਇਹੀ ਹਾਲ ਹੋ ਜਾਏਗਾ ਕਾਮ ਤੇ ਕ੍ਰੋਧ ਦੇ ਨਾਲ। ਤੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ। ਜੇ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਹੈ
ਮੇਰੇ ਤੇ ਜੇ ਬੁਰਾ ਹੋਇਆ ਤੇ ਮੇਰਾ ਐਂਗਰ 7 ਅਸਮਾਨੇ ਚੜ ਜਾਂਦਾ ਜੀ, ਜੀ ਦੂਣਾ ਐਂਗਰ ਮੈਨੂੰ ਆ ਜਾਂਦਾ ਹੈ। ਹਾਂ ਹਾਂ, ਇਹ ਕੌਣ ਹੁੰਦਾ ਹੈ ਮੈਨੂੰ ਇਹ ਗੱਲ ਕਹਿਣ ਵਾਲਾ? ਮੈਂ 7 ਗੁਣਾ ਐਂਗਰ ਚੜਾ ਕੇ ਉਹਦੇ ਤੋਂ ਬਦਲੇ ਦੀ ਭਾਵਨਾ ਨਾਲ ਉਹਦੇ ਤੇ ਸਵਾਰ ਹੋ ਜਾਣਾ ਵਾ, ਮੂੰਹ ਬੁਰਾ ਭਲਾ ਕਵਾਂਗਾ। ਤੇ ਬਾਬਾ ਫਰੀਦ ਕਹਿੰਦਾ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹਦਾ ਭਲਾ ਸੋਚ, ਉਹਦੀ ਗੁੱਡਵਿਲ ਬਾਰੇ ਸੋਚ, ਗੁੱਸਾ ਮਨ ਨਾ ਹਟਾਏ। ਹਾਂ ਹਾਂ ਡਾਈ ਇਹ ਮਨ ਚ ਉਹਦੇ ਬਾਰੇ ਗੁੱਸਾ ਨਾ ਲਿਆ। ਕਿਉਂ? ਦੇਹੀ ਰੋਗ ਨਾ ਲੱਗੀ, ਫਿਰ ਤੇਰੀ ਬੋਡੀ ਨੂੰ ਰੋਗ ਨਹੀਂ ਲੱਗੇਗਾ, ਦੇਹੀ ਸਰੀਰ ਨੂੰ ਬਿਮਾਰੀ ਨਹੀਂ ਲੱਗੇਗੀ। ਪੱਲੇ ਸਭ ਕੁਝ ਪਾਏ ਤੇ ਤੇਰੇ ਪੱਲੇ ਸਭ ਕੁਝ ਪੈ ਜਾਏਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ। ਇਹ ਬਾਬੇ ਫਰੀਦ ਇਹੋ ਜਿਹੇ ਮਹਾਨ, ਇਹੋ ਜਿਹੇ ਗ੍ਰੇਟ, ਜਿੱਥੇ ਉਹ ਇਸਲਾਮ ਇੱਕ ਬੰਦੇ ਗਾਲ ਵੀ ਕੱਢਦੇ ਨੇ, ਬੇਨਵਾਜਾ ਕੁੱਤਿਆ, ਪਰ ਉਹ ਇਸ ਕਰਕੇ ਕੱਢ ਰਹੇ ਨੇ ਕਿ ਤੁਹਾਡੀ ਜਿਹੜੀ ਮਜ਼ਹਬ ਦੇ ਵਿੱਚ ਜਿਹੜੀ ਹੈ ਨਾ ਅਕੀਦਤ, ਉਹ ਮਜ਼ਬੂਤ ਹੋਵੇ। ਤੁਹਾਨੂੰ ਵੰਗਾਰ ਰਹੇ ਨੇ, ਇੱਕ ਤਰ੍ਹਾਂ ਨਾਲ ਗਾਲ ਨਹੀਂ ਕੱਢ ਰਹੇ, ਸਾਨੂੰ ਝੰਜੋੜ ਰਹੇ ਨੇ। ਗੁਰਦੁਆਰੇ ਵਾਲਾ ਜਾਣ ਵਾਲਾ ਗੁਰਦੁਆਰੇ ਜਾਵੇ, ਮੰਦਿਰ ਜਾਣ ਵਾਲਾ ਮੰਦਿਰ ਜਾਵੇ, ਮਸਜਿਦ ਜਾਣ ਵਾਲਾ ਮਸਜਿਦ ਜਾਵੇ। ਆਪੋ ਆਪਣੇ ਧਰਮ ਦੇ ਵਿੱਚ, ਮਜ਼ਹਬ ਵਿੱਚ ਉਹਨਾਂ ਦੀ ਅਕੀਦਤ ਜਿਹੜੀ ਹੈ ਉਹ ਮੁਕੰਮਲ ਹੋਵੇ, ਡਾਵਾਂ ਡੋਲ ਨਾ ਹੋਵੇ। ਅੱਜ ਨਮਾਜ਼ ਕਰਨੀ ਹੈ, ਕੱਲ ਨਹੀਂ ਕਰਨੀ। ਚਲੋ ਅੱਜ ਜਿਵੇਂ ਵੀਕਐਂਡ ਦੀ ਮੈਨੂੰ ਛੁੱਟੀ ਹੁੰਦੀ ਹੈ, ਅੱਜ ਅੱਲਾ ਨੂੰ ਵੀ ਵੀਕਐਂਡ ਦੀ ਛੁੱਟੀ ਦੇ ਦਿਓ, ਕੋਈ ਸਮਝੌਤਾ ਨਹੀਂ ਜੀ ਉੱਥੇ। ਫਿਰ ਬਾਬਾ ਫਰੀਦ ਇਹ ਕਹਿੰਦਾ ਹੈ, ਜਿਹੜੇ ਉਹਨਾਂ ਦੇ ਬਿਲਕੁਲ ਮੁਹਾਵਰਿਆਂ ਵਾਲੇ ਦੋਹੇ ਨੇ, ਕਹਿੰਦੇ ਨੇ, ਜੇ ਤੂੰ ਅਕਲ ਲਤੀਫ, ਜੇ ਤੂੰ ਵਾਕਈ ਦਾਨਿਸ਼ਮੰਦ ਹੈਗਾ ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਮਾੜੇ ਕੰਮ ਨਾ ਕਰ, ਕਿਉਂਕਿ ਅਕਲ ਨਹੀਂ ਤੁਹਾਨੂੰ ਇਹ ਅਲਾਉ ਕਰਦੀ। ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਅੰਦਰ ਝਾਤ ਮਾਰ, ਤੂੰ ਕੀ ਹੈਗਾ? ਦੂਜੇ ਵੱਲ ਉਂਗਲ ਉਠਾਉਣ ਦੇ ਨਾਲੋਂ, rather than finding faults in others, ਆਪਣੇ ਅੰਦਰ ਦੇਖ।